ਸਾਨੂੰ ਬਾਘਾ ਬਾਰਡਰ ਟਪਾ ਕੇ ਤੇ ਫੇਰ ਗਏ ਸੀ। ਜਦੋਂ ਟੱਪਦੇ ਸੀ ਨਾ ਹਾਂਜੀ ਫੇਰ ਮੁੜੇ ਸੀ ਤੇ ਆਇਆ ਕਰਦੇ ਸੀ ਫਿਰ ਉਹ। ਸਹੀ। ਹਾਂਜੀ ਹੁਣ ਤੁਸੀਂ ਬੜੇ ਸੋਹਣੇ ਘਰ ਬਣਾਏ ਨੇ, ਹਾਂਜੀ। ਕੋਠੀਆਂ ਬਣੀਆਂ ਨੇ, ਹਾਂਜੀ। ਤੇ ਤੁਹਾਨੂੰ ਅਜੇ ਵੀ ਆਪਣਾ ਪਿੰਡ ਯਾਦ ਆਉਂਦਾ ਉਹ ਕੱਚਾ? ਬਹੁਤ ਜ਼ਿਆਦਾ ਯਾਦ ਆਉਂਦਾ, ਬਹੁਤ ਜ਼ਿਆਦਾ। ਕੁੱਟੀਆਂ ਕੱਟੀਆਂ ਤੇ ਮੈਨੂੰ ਕੋਈ ਨਹੀਂ, ਮੈਂ ਤਾਂ ਮੇਰੇ ਪਿੰਡ ਦੀ ਜੀ ਕਿਤੇ ਰੱਬ ਮੈਨੂੰ ਲੈ ਜੀ ਬਸ। ਮੇਰੀ ਮਾਂ ਹੈਗੀ ਹੈ, ਇਹ ਇੰਡੀਆ 'ਚ ਪਿੰਡ ਆਪਣਾ ਦੇਖਣਾ ਚਾਹੁੰਦੀ ਹੈ। ਜੇ ਵੀਜ਼ੇ ਖੁੱਲੇ ਤੇ ਇਨਸ਼ਾ ਅੱਲਾਹ ਤਾਲਾ ਜ਼ਰੂਰ ਦਿਖਾਵਾਂਗੇ ਆਪਣੀ ਮਾਂ ਨੂੰ। ਹੱਤੇ ਦੇ ਵਿੱਚ ਕੀ ਸੋਨਾ ਸੀ, ਐ ਸੋਨਾ ਪੈਸੇ ਹਰ ਇੱਕ ਚੀਜ਼ ਪਈ ਸੀ, ਕਿਸੇ ਨੇ ਐ ਹੱਥ ਹੀ ਨਹੀਂ ਲਾਇਆ। ਚੱਕਾ ਆਪਣੀਆਂ ਜਾਨਾਂ ਦੀ ਲੋਕਾਂ ਨੂੰ ਸੀ। ਕਿਸੇ ਨੇ ਆਖਿਆ ਵੀ ਲੰਬਰਦਾਰਾ ਤੂੰ ਚਲਿਆ ਜਾ ਤੇ ਉਹ ਨਾਲੇ ਮੇਥੋਂ ਵੇਰ ਕੇ ਤੇ ਪਿੰਡ ਨੂੰ ਮਾਰ ਦੇਣ। ਜੀ ਜੀ। ਫਿਰ ਸਾਨੂੰ ਉਹਨਾਂ ਨੇ ਗੱਡੇ ਦਿੱਤੇ, ਵੱਢ ਦਿੱਤੇ, ਉੱਠ ਦਿੱਤੇ, ਝੂਠ ਨਹੀਂ ਮਾਰਨਾ। ਬੜੇ ਚੰਗੇ ਸੀ। ਇੱਧਰ ਵੀ ਚੂੜੇ ਸੀ, ਇੱਧਰ ਵੀ ਚੂੜੇ ਸੀ, ਵਿਚਾਰੇ ਸਾਡਾ ਕਾਫਲਾ ਸੀ ਤੇ ਸਾਨੂੰ ਆ ਬਾਘਾ ਬਾਰਡਰ ਟਪਾ ਕੇ ਤੇ ਫੇਰ ਗਏ ਸੀ। ਦੋਸਤੋ ਵੀਡੀਓ ਦੇਖਣ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਨਾਲ ਲੱਗੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਕਿ ਨਈ ਆਉਣ ਵਾਲੀ ਵੀਡੀਓ ਸਭ ਤੋਂ ਪਹਿਲੇ ਤੁਹਾਨੂੰ ਮਿਲੇ। अस्सलाम वालेकुम। चैनल साड़ा देश पंजाब ये अपनी रवायत में बरकरार रखद्या होया अज फिर एक नवे इंटरव्यू वास्ते शालीमार टाउन काना नोफ फिरोजपुर रोड लाहौर एक माता जी के कोल हाजिर होए। माता जी का ताल्लुक ज़िला फिरोजपुर पिंड शेरेवाला के नाल है और इन्हों की बड़ी इंटरस्ट दास्तान असीं इन्हां कोलों पुछांगे कि माता जी तुसीं उत्थों हिजरत कीती, वो किस तरह तुसीं उत्थे पहुँचे और अज तीकर तुहानूं अपने पिंड दीयां यादां किस तरह सताण रहीआं ने, इसके बारे गलबात करांगे। तो आगाज़ करते हैं। ਸਾਡਾ ਦੇਸ਼ ਪੰਜਾਬ ਚੈਨਲ ਦੇਖਣ ਵਾਲੇ ਸਾਰੇ ਦੋਸਤਾਂ ਨੂੰ ਅਸਲਾਮ ਅਲੈਕਮ। ਮਾਂ ਜੀ ਦੇ ਨਾਲ ਗੱਲਬਾਤ ਕਰਦੇ ਹਾਂ ਜੀ। ਮਾਂ ਜੀ ਅਸਲਾਮ ਅਲੈਕਮ। ਵਾਲੇਕੁਮ ਸਲਾਮ। ਮਾਂ ਜੀ ਕੀ ਨਾਮ ਤੁਹਾਡਾ? सीधा सीधा सीधा। ਅੱਛਾ ਜੀ, ਸ਼ੀਦਾਂ ਬੀਬੀ ਜੀ। ਮਾਂ ਜੀ ਤੁਸੀਂ ਕਿੱਥੇ ਪੈਦਾ ਹੋਏ ਸੀ? शेरे वाले पिंड शेरे वाले ਇਹ ਜਿਹੜਾ ਸ਼ੇਰੇ ਵਾਲਾ ਪਿੰਡ ਹੈ ਜੀ, ਹਾਂਜੀ। ਇਹ ਕਿੱਥੇ ਹੈ? ਇਹਦੀ ਤਹਿਸੀਲ ਕਿਹੜੀ ਹੈ? ਇਹਦਾ ਜ਼ਿਲ੍ਹਾ ਕਿਹੜਾ ਜੀ? ये फिरोजपुर ਜੀ फिरोजपुर जिला साडा। ਜ਼ਿਲ੍ਹਾ ਫਿਰੋਜ਼ਪੁਰ ਤੇ ਤਹਿਸੀਲ? तीन नहीं पता है, ਤਹਿਸੀਲ ਦਾ ਨਹੀਂ ਪਤਾ निक्की जी ਜੀ। ਜੀ छोटियां छोटियां सी असीं जो जाड़ी पाई। ਜੀ ठीक है। ਜਿਹੜਾ ਤੁਹਾਡਾ ਪਿੰਡ ਸੀ ਹਾਂਜੀ। ਸ਼ੇਰੇ ਵਾਲੀ, हाँ जी ਇਹਦੇ ਜਿਹੜੇ ਆਸੇ-ਪਾਸੇ ਚਾਰ ਚਫੇਰੇ ਦੇ ਜਿਹੜੇ ਪਿੰਡ ਸੀ ਉਹਨਾਂ ਪਿੰਡਾਂ ਦੇ ਨਾਮ ਦੱਸੋ गन्नाली ਜੀ। गंदड़ा ਹਾਂਜੀ ਤੇ ਹੋਰ ਇੱਕ ਪਿੰਡ ਸੀ ਉਹਦਾ ਨਾਮ ਪੁੱਤ ਮੈਂ ਭੁੱਲ ਗਈ ਪੁੱਤ। ਤੇ ਤਿੰਨ ਪਿੰਡ ਮੈਨੂੰ ਯਾਦ ਹੈ। ਜੀ ਠੀਕ ਹੋ ਗਿਆ। ਮਾਂ ਜੀ ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਸੀ? ਲਾਲਦੀਨ ਮੇਰਾ ਤਾਇਆ ਤੇ ਲਾਲਦੀਨ ਮੇਰਾ ਪਿਓ ਸੀ। ਤੇ ਤੁਹਾਡੇ ਵਾਲਦ ਸਾਹਿਬ ਜਿਹੜੇ ਉਹ ਕੀ ਕੰਮ ਕਰਦੇ ਸੀ ਜੀ? ਉਹ ਜੀ ਹਜੂਰ ਸਿੰਘ ਦੇ ਨਾਲ ਹਰ ਵਕਤ ਰਹਿੰਦੇ ਸੀ, ਹਰ ਟਾਈਮ ਉਹਦੇ ਨਾਲ ਰਹਿੰਦੇ ਸੀ। ਤੁਹਾਡੇ ਵਾਲਦ ਸਾਹਿਬ ਨੰਬਰਦਾਰ ਸਨ? ਹਾਂਜੀ ਉਹ ਨਾਲ ਰਹਿੰਦੇ ਸੀ ਹਜੂਰ ਸਿੰਘ ਦੇ। ਉਹਦੀ ਬੀਵੀ ਸੀ ਜਿਹੜੀ, ਉਹਦਾ ਨਾਂ ਸੀ ਗੁਲਜ਼ਾਰ। ਉਹਦੇ ਪੁੱਤਰ ਦਾ ਨਾਂ ਸੀ ਸੀਤ। ਇੱਕ ਮੁੰਡਾ ਸੀ ਉਹਦਾ ਨਾਂ ਸੀ ਮੰਗਣੀ। ਹਾਂਜੀ ਇੰਨਾ ਮੈਨੂੰ ਯਾਦ ਹੈ। ਇਹ ਹਜ਼ੂਰ ਸਿੰਘ ਜਿਹੜਾ ਸੀਗਾ, ਹਾਂਜੀ ਇਹ ਤੁਹਾਡੇ ਵਾਲਦ ਸਾਹਿਬ ਦੇ ਨਾਲ ਰਹਿੰਦਾ ਸੀਗਾ। ਇਹ ਕੀ ਕੰਮਕਾਰ ਕਰਦਾ ਸੀ ਜੀ? ਇਹ ਗੱਡੀ 'ਚ ਰਹਿੰਦੇ ਸੀ ਹਰ ਵਕਤ ਦੋਵੇਂ ਜਾਣੇ। ਉਹਦੀ ਜ਼ਮੀਨ ਬਹੁਤ ਸੀ, ਉੱਥੇ ਰਹਿੰਦੇ ਸੀ ਸਾਰੀ ਦਿਹਾੜੀ। ਇਹ ਹਜ਼ੂਰ ਸਿੰਘ ਦੀ ਜਿਹੜੀ ਆਜ਼ਾਦ ਬਰਾਦਰੀ ਕਿਹੜੀ ਸੀ ਜੀ? ਪਤਾ ਨਹੀਂ ਸਿੱਖ ਸੀ ਭਾਈ ਇਹ। ਸਿੱਖ ਕਿਹੜੇ? ਸਿੱਖਾਂ ਦੇ ਵਿੱਚ ਗੋਤਾਂ ਹੁੰਦੀਆਂ ਜਿਵੇਂ ਚੀਮੇ ਚੱਠੇ ਵਾਲੇ ਜੀ। ਤੁਹਾਡੀ ਬਰਾਦਰੀ ਕਿਹੜੀ ਹੈ? ਸਿੱਧੂ ਜੱਟ। ਜੱਟ ਸਿੱਧੂ ਮੁਸਲਮਾਨ। ਹਾਂਜੀ ਜੀ ਠੀਕ ਹੋ ਗਿਆ। ਹਾਂ। ਤੇ ਆਪਣਾ ਤੁਹਾਡੇ ਜਿਹੜੇ ਉੱਥੇ ਵਾਲਦ ਸਾਹਿਬ ਸੀਗੇ, ਹਾਂਜੀ ਇਹਨਾਂ ਨੂੰ ਕਾਫੀ ਲੋਕ ਪਿੰਡ ਦੇ ਵਿੱਚ ਜਾਣਦੇ ਹੋਣਗੇ। ਸਾਰਾ ਪਿੰਡ ਹੀ ਜਾਣਦਾ ਸੀ। ਜਿਹੜੇ ਲੋਕਾਂ ਨੂੰ ਜਾਣਦੇ ਸੀ, ਅਗਰ ਤੁਹਾਨੂੰ ਯਾਦ ਆ ਤਾਂ ਤੁਸੀਂ ਸਾਨੂੰ ਦੱਸੋ। ਹਜੂਰ ਸਿੰਘ, ਕਿਰਪਾਲ ਸਿੰਘ ਤੇ ਤਾਰ ਸਿੰਘ, ਇਹਨਾਂ ਤਿੰਨਾਂ ਨੂੰ ਮੈਂ ਜਾਣਦੀ ਸਾਂ। ਇੱਕ ਹੁੰਦਾ ਸੀ ਸਾਡੇ ਪਿੰਡ 'ਚ ਰੁੱਗਾ ਚਮਿਆਰ, ਅੱਛਾ ਜੀ। ਉਹਨੂੰ ਮੈਂ ਜਾਣਦੀ ਸਾਂ। ਇਹ ਜਿਹਨਾਂ ਲੋਕਾਂ ਦੇ ਤੁਸੀਂ ਨਾਮ ਲਏ ਆ, ਹਾਂਜੀ। ਇਹਨਾਂ ਦੇ ਜਿਹੜੇ ਫਾਦਰ ਸੀਗੇ, ਇਹਨਾਂ ਦੇ ਵਾਲਦ ਸਾਹਿਬ ਸੀਗੇ, ਉਹਨਾਂ ਦੇ ਨਾਮਾਂ ਦਾ ਪਤਾ ਤੁਹਾਨੂੰ? ਨਹੀਂ ਬਾਲਦਾਂ ਦੇ ਨਹੀਂ ਪੁੱਤ ਮੈਨੂੰ ਪਤਾ, ਮੈਂ ਤੈਨੂੰ ਝੂਠ ਮਾਰਾਂ। ਤੁਹਾਡਾ ਘਰ ਪਿੰਡ 'ਚ ਕਿੱਥੇ ਕਰਕੇ ਸੀ? ਛੱਪੜ ਦੇ ਨਾਲ ਬੋੜ ਸੀ ਸਾਡੇ ਘਰ ਦੇ ਬਿਲਕੁਲ। ਇੱਧਰ ਨੂੰ ਆਏ ਨੂੰ ਸਾਡੇ ਘਰ ਦਾ ਮੂੰਹ ਸੀ, ਵੱਡੇ ਵੱਡੇ ਫਾਟਕ ਸੀ ਲੱਕੜ ਦੇ ਲੱਗੇ। ਤੁਸੀਂ ਇਹ ਦੱਸੋ ਵੀ ਜਿਹੜਾ ਤੁਹਾਡੇ ਘਰ ਦਾ ਮੂੰਹ ਸੀਗਾ ਉਹ ਕਿਹੜੇ ਪਾਸੇ ਸੀ? ਚੜ੍ਹਦੇ ਜਾਂ ਲਹਿੰਦੇ? ਸਿੱਧਾ ਹੀ ਆ, ਸਿੱਧਾ ਹੀ। ਚੜ੍ਹਦੇ ਪਾਸੇ ਸੀ ਕਿ ਲਹਿੰਦੇ ਪਾਸੇ? ਇਹ ਨਹੀਂ ਪਤਾ, ਇੱਧਰ ਚੜ੍ਹਦਾ ਕਿ ਲੈਂਦਾ ਮੈਨੂੰ ਆਇਆ ਤੈਨੂੰ ਦੱਸਦਾ। ਇੱਧਰ ਨੂੰ ਮੂੰਹ ਸੀ ਸਾਡੇ ਘਰ ਦਾ। ਅੱਛਾ ਰੁੱਗਾ ਚਮਿਆਰ ਹੁੰਦਾ ਸੀ, ਇੱਕ ਬਿੱਲਾ ਚੂੜਾ ਹੁੰਦਾ ਸੀ। ਅੱਛਾ ਜੀ। ਉਹ ਸਾਡੇ ਬਿੱਲਾ ਚੂੜਾ ਜਿਹੜਾ ਸਾਡੇ ਘਰੇ ਪੱਠੇ ਪੁੱਠੇ ਪਸ਼ੂਆਂ ਨੂੰ ਪਾਉਂਦਾ ਸੀ। ਇੱਕ ਰੁੱਗਾ ਚਮਿਆਰ ਸੀ, ਉਹ ਮੈਂ ਜਾਣਦੀ ਸਾਂ। ਚਾਚਾ ਨਹੀਂ ਸਾਂ, ਹਜੂਰ ਸਿੰਘ ਵੀ ਚਾਚਾ ਆਂਦੀ ਸਾਂ। ਜਿਹੜੀ ਹਜੂਰ ਸਿੰਘ ਦੇ ਘਰੇ ਉਹ ਭੂਆ ਆਂਦੀ ਸਾਂ। ਹਾਂਜੀ ਪਿੰਡ ਦੇ ਵਿੱਚ ਸਕੂਲ ਵੀ ਹੈ ਸੀ? ਹਾਂ ਸੀਗਾ ਜੀ। ਇੱਧਰ ਬਾਹਰ ਪਿੰਡੋਂ ਇੱਧਰਲੇ ਪਾਸੇ ਖਾਲੇ ਵਾਲੇ ਪਾਸੇ ਉਹਨਾਂ ਨੂੰ ਦੱਸੀ। ਉੱਥੇ ਤੁਸੀਂ ਸਕੂਲ ਪੜ੍ਹਨ ਜਾਂਦੇ ਸੋ? ਨਹੀਂ ਭਾਈ ਮੈਂ ਨਹੀਂ ਗਈ, ਝੂਠ ਮਾਰ।
ਤੁਹਾਡੇ ਭਾਈ ਤੁਹਾਡੇ ਘਰ ਦੇ ਕੋਈ ਹੋਰ ਫਰਜ਼ ਹਾਂ ਮੇਰੇ ਭਰਾ ਪੜ੍ਹਦੇ ਸੀ। ਉਹਨਾਂ ਦਾ ਨਾਂ ਸੀ ਇੱਕ ਨਾ ਬੂਟੀ, ਇੱਕ ਨਾ ਸਖੀ, ਇੱਕ ਨਾ ਗੁਰਦੁਆਰਾ ਸੀਗਾ, ਸਿੱਖਾਂ ਦਾ ਗੁਰਦੁਆਰਾ ਸੀਗਾ, ਉੱਥੇ ਖੇਡਦੀਆਂ ਹੁੰਦੀਆਂ ਸੀ। ਗੁਰਦੁਆਰਾ ਕਿੱਥੇ ਕਰਕੇ ਸੀ ਪਿੰਡ 'ਚ? ਉਹ ਸੀ ਪਿੰਡ ਦੇ ਵਿਚਾਲੇ ਦੇ ਕਰਕੇ। ਅੱਛਾ, ਪਿੰਡ ਦੇ ਵਿਚਾਲੇ ਜੇ ਕਰਕੇ। ਆਏ ਨੂੰ ਗਲੀ ਜਾਂਦੀ ਸੀ, ਉਹ ਆਏ ਨੂੰ ਜਿੱਧਰ ਗੁਰਦੁਆਰਾ ਸੀ। ਅੱਛਾ, ਤੁਹਾਡੇ ਘਰ ਤੋਂ ਗੁਰਦੁਆਰੇ ਨੂੰ ਗਲੀ ਜਾਂਦੀ ਸੀ? ਹਾਂਜੀ, ਬਸ ਖੇਡਦੀਆਂ ਤਾਂ ਉੱਥੇ ਇੰਨਾ ਪਤਾ ਸੀ, ਹੋਰ ਨਹੀਂ ਪਤਾ ਨਹੀਂ। ਗੱਲ ਕਰਕੇ ਦੱਸਾਂ ਨਹੀਂ, ਬਸ ਇੰਨਾ ਹੀ ਸੀ। ਹਾਂ, ਕਹਿੰਦੇ ਸੀ ਉਹਨਾਂ ਦੇ ਨਾਲ ਤੁਹਾਡੇ ਤਲਕਾਤ ਕਿਹੋ ਜਿਹੇ ਸੀ? ਸਹੀ ਸੀ ਜੀ, ਸਾਰਾ ਪਿੰਡ ਸਾਨੂੰ ਜੀ ਕਰਦਾ ਸੀ, ਅਸੀਂ ਆਪ ਲੋਕਾਂ ਨੂੰ। ਹਾਂਜੀ, ਕਿਸੇ ਨਾਲ ਕੋਈ ਲੜਾਈ ਝਗੜਾ, ਕੋਈ ਵੱਧ ਘੱਟ? ਨਹੀਂ, ਮੇਰੀ ਵਾਲਦਾ ਬਹੁਤ ਅੱਛੀ, ਮੇਰੀ ਵਾਲਦਾ ਦਾ ਬਹੁਤ ਸਹੀ ਤਲਕਾਰ ਸੀ, ਕਿਸੇ ਨਾਲ ਲੜਦੀ ਸੀ, ਕਿਸੇ ਨਾਲ ਨਹੀਂ। ਤੇ ਤੁਹਾਡੇ ਵਾਲਦ ਸਾਹਿਬ ਨਾਲ ਲੋਕਾਂ ਦੇ ਕਿਸ ਤਰ੍ਹਾਂ ਦੇ ਤਲਕਾਤ ਸੀ? ਜਾਣੀ ਕਿ ਤੁਹਾਡੇ ਫਾਦਰ ਸਾਹਿਬ ਨਾਲ? ਬੜੇ ਸੋਹਣੇ ਤਲਕਾਰ ਸੀ ਸਾਡੇ, ਬੜੇ ਸੋਹਣੇ ਤਲਕਾਰ ਸੀ, ਕਦੇ ਨਹੀਂ ਲੜੇ ਸੀ, ਕਦੇ ਨਹੀਂ ਬੋਲੇ ਸੀ। ਤੁਹਾਡੇ ਵਾਲਦ ਸਾਹਿਬ ਪਿੰਡ 'ਚ ਨੰਬਰਦਾਰ ਸੀਗੇ, ਉਹਨਾਂ ਦਾ ਲੋਕਾਂ ਨਾਲ ਕਾਫੀ ਅੱਛਾ ਤਲਕ ਵਾਸਤਾ ਹੋਏਗਾ? ਹਾਂਜੀ, ਐਵੇਂ ਹੈ ਪੁੱਤ, ਸਹੀ ਹੈ। ਹੁਣ ਕੀ ਕਰਗੇ, ਮਰ ਗਏ, ਮੁੱਕ ਗਏ ਬਸ। ਜਿਹੜੇ ਲੋਕ ਤੁਹਾਡੇ ਵਾਲਦ ਸਾਹਿਬ ਦੇ ਯਾਰ ਦੋਸਤ ਸੀ, ਉਹਨਾਂ ਦੇ ਵਿੱਚ ਤੁਹਾਨੂੰ ਕਿਸੇ ਦਾ ਨਾਮ ਯਾਦ ਹੈ? ਬਸ ਇਹਨਾਂ ਦਾ ਯਾਦ ਹੈ, ਹਜੂਰ ਸਿੰਘ, ਕਿਰਪਾਲ ਸਿੰਘ, ਇਹਨਾਂ ਦੀ ਯਾਦ ਹੈ ਬਸ ਹੋਰ ਨਹੀਂ ਪਤਾ। ਮਾਂ ਜੀ, ਜਦੋਂ ਪਾਕਿਸਤਾਨ ਬਣਿਆ ਹਾਂਜੀ। ਤੇ ਫਿਰ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਹੁਣ ਪਾਕਿਸਤਾਨ ਬਣ ਗਿਆ ਤੇ ਇੱਥੋਂ ਜਾਣਾ ਪੈਣਾ? ਉਹਦੀ ਨਾਲ ਨਿੱਕੀਆਂ ਸੀ, ਨਾਲ ਭੱਜੀਆਂ ਆਉਂਦੀਆਂ, ਤੁਰੇ ਹੁੰਦੇ ਸੀ ਗੱਡਿਆਂ ਤੇ। ਹਾਂਜੀ, ਨਹੀਂ ਆਉਂਦੇ ਤਾਂ ਸੀਗੇ ਹਾਂਜੀ। ਵੀ ਪਹਿਲਾਂ 2-4 ਦਿਨ ਪਹਿਲੇ ਗੱਲਾਂ ਹੋਣ ਲੱਗ ਗਈਆਂ ਵੀ ਹੁਣ ਛੱਡ ਕੇ ਜਾਣਾ, ਤੇ ਫਿਰ ਘਰਦਿਆਂ ਨੇ ਕਿਵੇਂ ਤਿਆਰੀ ਕੀਤੀ, ਕਿਵੇਂ ਨਿਕਲੇ? ਉਹ ਫਿਰ ਜਿਹੜਾ ਹਜੂਰ ਸਿੰਘ ਸੀ ਨਾ, ਹਾਂਜੀ ਮੇਰਾ ਭਰਾ ਨਾ, ਸਾਡਾ ਨਹਿਰ ਸੀ, ਨਹਿਰ ਵਗਦੀ ਸੀ, ਹਾਂਜੀ। ਉੱਥੇ ਰੋਟੀ ਲੈ ਕੇ ਜਾਂਦਾ ਹੁੰਦਾ ਸੀ, ਮੈਥੋਂ ਵੱਡਾ ਸੀ ਉਹ। ਅੱਛਾ ਜੀ। ਉਹ ਆ ਕੇ ਦੱਸਦਾ ਸੀ, ਅੱਜ ਇੰਨੀਆਂ ਲਾਸ਼ਾਂ, ਅੱਜ ਇੰਨੀਆਂ ਲਾਸ਼ਾਂ, ਅੱਜ ਇੰਨੀਆਂ ਲਾਸ਼ਾਂ। ਹਾਂਜੀ। ਉਹਨੇ ਆਖਿਆ ਵੀ ਲੰਬਰਦਾਰਾ ਤੂੰ ਚਲਿਆ ਜਾ, ਹੂੰ ਤੇ ਉਹ ਨਾਲੇ ਮੈਥੋਂ ਵੇਰ ਕੇ ਤੇ ਪਿੰਡ ਨੂੰ ਮਾਰ ਦੇਣ। ਜੀ ਫਿਰ ਸਾਨੂੰ ਉਹਨਾਂ ਨੇ ਗੱਡੇ ਦਿੱਤੇ, ਵੱਢ ਦਿੱਤੇ, ਉੱਠ ਦਿੱਤੇ, ਝੂਠ ਨਹੀਂ ਮਾਰਨਾ, ਹਾਂਜੀ। ਬੜੇ ਚੰਗੇ ਸੀ। ਇੱਧਰ ਵੀ ਚੂੜੇ ਸੀ, ਇੱਧਰ ਵੀ ਚੂੜੇ ਸੀ, ਵਿਚਾਲੇ ਸਾਡਾ ਕਾਫਲਾ ਸੀ, ਤੇ ਸਾਨੂੰ ਆ ਬਾਗਾ ਬਾਰਡਰ ਟਪਾ ਕੇ ਤੇ ਫੇਰ ਗਏ ਸੀ। ਮਾਂ ਜੀ, ਹਾਂਜੀ ਉੱਥੇ ਜਦੋਂ ਤੁਸੀਂ ਪਿੰਡੋਂ ਨਿਕਲੇ ਹਾਂਜੀ। ਤੇ ਕੋਈ ਹਮਲਾ ਵਗੈਰਾ ਤਾਂ ਨਹੀਂ ਹੋਇਆ? ਕੋਈ ਕੱਟ ਵੱਢ, ਕੋਈ ਮਾਰਕੁੱਟ ਤਾਂ ਨਹੀਂ ਹੋਈ? ਨਹੀਂ ਕੋਈ ਨਹੀਂ ਹੋਈ, ਸਾਨੂੰ ਤਾਂ ਬੁਲਾਇਆ ਵੀ ਨਹੀਂ ਕਿਸੇ ਨੇ ਰਾਹ ਦੇ ਵਿੱਚ। ਕੋਈ ਹਮਲਾ ਕਰਨ ਵਾਸਤੇ ਲੋਕ ਆਏ ਹੋਣ? ਇਹ ਗੰਦਰਾਂ ਦੇ ਲੋਕ ਆਏ ਸੀ, ਦੱਸੀ ਜਾਂਦੀ ਹੈ, ਸਿੱਖ ਆਏ ਤੇ ਮਾਰਨ ਵਾਸਤੇ। ਅੱਛਾ ਜੀ। ਇਹਨੇ ਫਿਰ ਹਜੂਰ ਸਿੰਘ ਨੇ ਫੋਨ ਕੀਤਾ ਵੀ ਜੇ ਮੇਰੇ ਬੱਚੇ ਨੂੰ ਵੀ ਹੱਥ ਲਾਤਾ ਮੇਰੇ ਪਿੰਡ ਦੇ ਨੂੰ, ਮੈਂ ਥੋੜੀ ਸਾਰੇ ਬੱਚੇ ਕਾਣੀ ਪੀੜ ਦੂੰਗਾ। ਨਹੀਂ ਲਾਇਆ ਸੀ ਹੱਥ ਫਿਰ ਸਾਨੂੰ, ਸਹੀ ਆ ਗਿਆ। ਤੇ ਜਿਹੜਾ ਹਜ਼ੂਰ ਸਿੰਘ ਸੀ ਜਿਹਦੀ ਤੁਸੀਂ ਗੱਲ ਕਰ ਰਹੇ ਹੋ, ਹਾਂਜੀ, ਉਹਨੇ ਫਿਰ ਤੁਹਾਡੇ ਨਾਲ ਕਿੰਨਾ ਕੁ ਤਾਵਨ ਕੀਤਾ ਜੀ? ਬਹੁਤ ਕੰਮ ਕਰਦਾ ਸੀ ਪੁੱਤ, ਸਾਡੇ ਨਾਲ ਬਹੁਤ ਅੱਛਾ ਬੰਦਾ ਸੀ, ਬਹੁਤ ਨੇਕ ਬੰਦਾ ਸੀ। ਹਾਂਜੀ, ਅਸੀਂ ਛੋਟੀਆਂ ਹੁੰਦੀਆਂ ਸਨ, ਉਹਨਾਂ ਦੀ ਹਵੇਲੀ 'ਚ ਖੇਡਣ ਜਾਂਦੀਆਂ ਹੁੰਦੀਆਂ। ਉਹਦੀ ਜਿਹੜੀ ਘਰੇ ਸੀ, ਉਹਨੂੰ ਸੱਦਣਾ ਕਹਿਣਾ ਆ ਜਾਓ ਪੁੱਤ, ਮੈਂ ਤੁਹਾਡੇ ਹੱਥ ਖੀਰ ਪਕਾਈ ਹੈ, ਬਹੁਤ ਅੱਛੀ ਸੀ। ਹਾਂਜੀ। ਤੇ ਇਹ ਜਦੋਂ ਤੁਸੀਂ ਉਤੋਂ ਆਪਣਾ ਪਿੰਡ ਛੱਡ ਕੇ ਪਾਕਿਸਤਾਨ ਵੱਲ ਨੂੰ ਆਏ, ਹਜ਼ੂਰ ਸਿੰਘ ਜਿਹੜਾ ਤੁਹਾਨੂੰ ਕਿੱਥੋਂ ਤੱਕ ਛੱਡ ਕੇ ਗਿਆ ਜੀ? ਉਹ ਜੀ ਉਹਦੇ ਨੌਕਰ ਛੱਡ ਕੇ ਗਏ ਸਨ। ਹਾਂਜੀ, ਇੰਨਾ ਨੌਕਰ ਸਾਡੇ ਲਾਮੀ ਕਾਫਲਾ ਵਿਚਾਲੇ। ਹਾਂਜੀ, ਤੇ ਵਿਚਾਲੇ ਅਸੀਂ ਤਾਂ ਲਾਮੀ ਮਾਰਨਾ ਨਹੀਂ ਹੁੰਦੇ ਸਨ। ਸੇਫਟੀ ਸਿਕਿਉਰਿਟੀ ਵਾਸਤੇ ਸਾਈਡਾਂ ਤੇ ਤੁਹਾਡੇ ਲੋਕ ਆਏ ਜੀ। ਹਾਂਜੀ। ਉਹ ਤੁਹਾਨੂੰ ਕਿੱਥੇ ਤੱਕ ਛੱਡ ਕੇ ਗਏ ਉਹ ਜੀ? ਸਾਨੂੰ ਬਾਗਾ ਬਾਰਡਰ ਟਪਾ ਕੇ ਤੇ ਫੇਰ ਗਏ ਸੀ, ਜਦੋਂ ਅਸੀਂ ਟੱਪਦੇ ਸੀ ਨਾ, ਹਾਂਜੀ। ਫੇਰ ਮੁੜੇ ਤੇ ਆਇਆ ਕਰਦੇ ਸੀ ਫਿਰ ਉਹ। ਸਹੀ। ਹਾਂਜੀ। ਤੇ ਰਸਤੇ ਦੇ ਵਿੱਚ ਤੁਹਾਡਾ ਕੋਈ ਕੈਂਪ ਵੀ ਲੱਗਿਆ? ਨਾ ਜੀ, ਅਸੀਂ ਸਿੱਧੇ ਹੀ ਰਾਤ ਦਿਨ ਤੁਰੇ ਆਏ ਸੀ, ਗੱਡਿਆਂ ਤੇ ਸੀ ਮੂਹਰੇ ਉੱਠ ਜੋੜੇ ਸੀ। ਅੱਛਾ, ਗੱਡਿਆਂ ਤੇ ਸੀ ਮੂਹਰੇ ਉੱਠ ਜੋੜੇ, ਰਾਤ ਦਿਨ ਤੁਰੇ। ਰਸਤੇ 'ਚ ਕੋਈ ਬ੍ਰੇਕ, ਕੋਈ ਸਟਾਪ, ਆਰਾਮ ਨਹੀਂ ਕੀਤਾ ਕਿਤੇ? ਆਰਾਮ ਕਰਦੇ ਸਨ ਕਿਤੇ, ਬਹੁਤ ਪੈਸੇ, ਸੋਨਾ, ਰਿਜ਼ਕ, ਛੋਲੇ, ਕਣਕਾਂ ਪਈਆਂ ਸੀ। ਹਾਂਜੀ। ਉੱਥੇ ਫਿਰ ਪਕਾ ਕੇ ਰੋਟੀਆਂ ਤੇ ਫਿਰ ਤੁਰ ਪੈਂਦੇ ਸੀ ਖਾਣ। ਅੱਛਾ। ਹਾਂਜੀ, ਇਉਂ ਕੀਤਾ ਸੀ। ਤੇ ਰਸਤੇ ਦੇ ਵਿੱਚ ਕੋਈ ਚੋਰ, ਕੋਈ ਮਾਲ ਖੋਹਣ ਵਾਲੇ, ਕੋਈ ਲੋਕ ਨਹੀਂ। ਐਸੇ ਤਾਂ ਨਹੀਂ ਤੁਹਾਡੇ ਕੋਈ ਕਾਫਲੇ ਤੇ? ਰਸਤੇ 'ਚ ਤਾਂ ਨਹੀਂ ਹਮਲਾ ਹੋਇਆ ਰਸਤੇ ਦੇ ਵਿੱਚ? ਰਸਤੇ ਦੇ ਵਿੱਚ ਕੀ ਸੋਨਾ ਸੀ, ਐ ਸੋਨਾ, ਪੈਸੇ, ਹਰ ਇੱਕ ਚੀਜ਼ ਪਈ ਸੀ। ਹਾਂਜੀ। ਕਿਸੇ ਨੇ ਐ ਹੱਥ ਹੀ ਨਹੀਂ ਲਾਇਆ। ਚੱਕਾ ਆਪਣੀਆਂ ਜਾਨਾਂ ਦੀ ਲੋਕਾਂ ਨੂੰ ਸੀਗੀ। ਹਾਂਜੀ, ਕਿਸੇ ਨੇ ਚੱਕਿਆ, ਕੁਝ ਨਹੀਂ ਚੱਕਿਆ। ਹਾਂ। ਮਾਂ ਜੀ, 70-72 ਸਾਲ ਹੋ ਗਏ ਹਾਂਜੀ। ਪਾਕਿਸਤਾਨ ਬਣੇ ਨੂੰ, ਤੁਸੀਂ ਉੱਥੋਂ ਆਇਆ ਨੂੰ। ਹਾਂਜੀ। ਤੁਹਾਡਾ ਹੁਣ ਦਿਲ ਕਰਦਾ ਆਪਣੇ ਵਾਪਸ ਪੁਰਾਣੇ ਪਿੰਡ ਜਾਣ ਨੂੰ? ਮੇਰੇ ਪੁੱਤ, ਮੇਰਾ ਜੀ ਕਰਦਾ ਮੈਂ ਕਾਂਚੀੜੀ ਬਣ ਕੇ ਉੱਡ ਜਾ। ਮੇਰਾ ਤਾਂ ਇੰਨਾ ਜੀ ਕਰਦਾ ਬੱਚਿਆ, ਸੱਚੀ ਪੁੱਛਾਂ ਤੈਨੂੰ, ਬਹੁਤ ਜੀ ਕਰਦਾ ਪੁੱਤ ਮੇਰਾ, ਬਹੁਤ ਜੀ ਕਰਦਾ। ਜਦੋਂ ਤੁਸੀਂ ਉੱਥੋਂ ਉੱਜੜ ਕੇ ਆ ਗਏ, ਹਾਂਜੀ, ਬਾਅਦ ਦੇ ਵਿੱਚ ਫਿਰ ਕੋਈ ਖਤ ਪੱਤਰ ਆਇਆ? ਬਾਅਦ ਦੇ ਵਿੱਚ ਜਦੋਂ ਅਸੀਂ ਉੱਜੜ ਕੇ 92 'ਚ ਆ ਗਏ ਆ ਨਾ, ਉਦੋਂ ਫਿਰ ਸਾਨੂੰ ਸਾਰੇ ਸਿੱਖ ਇੱਥੇ ਮਿਲ ਕੇ ਗਏ ਆ। 92 ਦੇ ਵਿੱਚ ਮੇਰੇ ਪੇਕਿਆਂ ਦੇ ਪਿੰਡ 'ਚ, ਤੇ 30-30,000 ਰੁਪਇਆ ਕੁੜੀਆਂ ਨੂੰ ਦੇ ਗਏ, ਜਿਹੜੀਆਂ ਪਿੰਡ ਦੀਆਂ ਧੀਆਂ ਸਾਰੀਆਂ 30-30,000 ਕੱਲੀ ਕੁੜੀ ਨੂੰ। ਹਾਂਜੀ। ਇਹ ਪਾਕਿਸਤਾਨ ਬਣਨ ਤੋਂ ਕਿੰਨੀ ਦੇਰ ਬਾਅਦ ਦੀ ਗੱਲ ਹੈ? ਜਦੋਂ ਉੱਜੜੇ ਨਾ ਅਸੀਂ, ਹਾਂਜੀ। ਉਦੋਂ 20-25 ਦਿਨਾਂ ਬਾਅਦ ਉਹ ਸਾਨੂੰ ਮਿਲਣ ਇੱਥੇ ਆਏ ਸੀ। ਹਾਂਜੀ, ਦੁਪਹਿਰ ਗੱਡੀਆਂ ਲੈ ਕੇ ਛਪਾਇਆ, ਕੋਈ 20-25 ਗੱਡੀਆਂ ਸੀ ਉਹਨਾਂ ਕੋਲ। ਉਹ ਕਹਿੰਦੇ ਸੀ ਵੇਖਣ ਵਾਸਤੇ ਆਏ ਵੀ ਸਾਡਾ ਪਿੰਡ ਸਹੀ ਆ ਗਿਆ। ਹਾਂਜੀ। ਹੁਣ ਕੱਲ ਦੀ ਨਾ, ਜਦੋਂ ਵਿਆਹ ਹੁੰਦਾ ਸੀ ਮੈਂ ਜਾਂਦੀ ਹੁੰਦੀ ਸਾਂ, ਤੇ ਸਮਝ ਨਹੀਂ ਆਉਂਦੀ ਸੀ ਗੱਲ ਦੀ ਮੈਨੂੰ ਬਹੁਤ।
ਹਾਂ ਅਸੀਂ ਤਾਂ ਝੂਠ ਮਾਰਾਂਗੇ। ਅੱਛਾ, ਉਹਨਾਂ ਸਿੱਖਾਂ ਦੀ ਵੀ ਸਾਡੇ ਵਾਂਗੂ ਹੀ ਮੁਆਸ਼ਰਾ ਕਿ ਉਹ ਵੀ ਇਸ ਤਰ੍ਹਾਂ ਹੀ ਗਾਉਂਦੇ ਗੂੰਦੇ ਸਨ ਜਿਸ ਤਰ੍ਹਾਂ ਅਸੀਂ ਵਿਆਹਾਂ 'ਚ ਗਾਉਂਦੇ ਆ? ਉਹ ਸਾਡੇ ਨੂੰ ਉਹ ਕਰਦੇ ਸੀ ਜਿਵੇਂ ਅਸੀਂ ਕਰਦੇ ਨਾ, ਉਵੇਂ ਕਰਦੇ ਸੀ। ਤੇ ਜਦੋਂ ਉਹ ਲੈ ਕੇ ਜਾਂਦੇ ਸੀ ਨਾ, ਪਤਾ ਨਹੀਂ ਕੀ ਲਿਜਾਂਦੇ ਹੁੰਦੇ ਸੀ ਸਿੱਖ, ਤੇ ਅਸੀਂ ਉਹਨਾਂ ਦੇ ਨਾਲ ਹੁੰਦੀਆਂ ਸਾਂ। ਤੇ ਮੋਰਾਂ ਦੇ ਫੰਗਾਂ ਦਾ ਨਾ ਮੁੱਠਾ ਬਣਿਆ ਹੁੰਦਾ ਸੀ, ਉਹਦੇ ਤੇ ਐਂ ਕਰਕੇ ਜਦੋਂ ਗ੍ਰਾਮ ਸਾਹਿਬ ਲੈ ਕੇ ਜਾਂਦੇ ਸੀ ਉਹ। ਗ੍ਰੰਥ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ। ਹਾਂਜੀ, ਉਦੋਂ ਫਿਰ ਉਹ ਨਾ ਮੋਰਾਂ ਦੇ ਮੁੱਠਾਂ ਦਾ ਫੰਗਾ ਬੰਨ੍ਹ ਕੇ ਨਾ ਫਿਰ ਉਹ ਐਂ ਕਰਦੇ ਜਾਂਦੇ ਹੁੰਦੇ ਸੀ। ਇੰਨਾ ਸਾਨੂੰ ਪਤਾ ਪੁੱਤ ਮੈਨੂੰ ਬਸ। ਅੱਛਾ, ਤੇ ਆਪਣੀ ਜ਼ਿੰਦਗੀ ਵਿੱਚ ਉੱਥੇ ਈਦਾਂ ਵੀ ਆਈਆਂ ਤੇ ਲੋਹੜੀ ਵੀ ਤੇ ਲੋਹੜੀ, ਵਿਸਾਖੀ, ਹਾਂਜੀ। ਉਹ ਤੁਸੀਂ ਵੀ ਨਾਲ ਮਨਾਉਂਦੇ ਹੁੰਦੇ ਸੀ ਜਾ ਕੇ ਉਹਨਾਂ ਨਾਲ ਕੋਲ? ਬਸ ਉਹ ਅਸੀਂ ਨਿੱਕੇ ਨਿੱਕੇ ਸੇ ਜਾਵੜਦੀਆਂ ਹੁੰਦੀਆਂ ਸਾਂ, ਪੀੜੀਆਂ ਲਾਮੀ ਡਾਂਝਾਂ ਹੁੰਦੀਆਂ ਸੀ, ਠੂਠੀਆਂ ਆ ਜਿਹੜਾ ਕਿਨੂੰ ਖੋਪਾ ਕਹਿੰਦੇ ਆ, ਤੇ ਪੀੜੀਆਂ ਡਾਹ ਕੇ ਗੁੜ ਖਾਣੇ, ਖੋਪੇ ਖਾਣੇ, ਸਾਰੀ ਰਾਤ ਗੀਲਾ ਮਚਣਾ ਬਾਲਣ ਦਾ, ਸਾਰੀ ਰਾਤ ਮਾਈ। ਤੁਹਾਡੀ ਜ਼ਿੰਦਗੀ ਗੁਜ਼ਾਰੀ ਹਾਂਜੀ। ਤੇ ਤੁਹਾਨੂੰ ਕਿਹੜਾ ਮੁਆਸ਼ਰਾ ਚੰਗਾ ਲੱਗਾ? ਪਹਿਲਾ ਮੁਆਸ਼ਰਾ ਚੰਗਾ ਲੱਗਾ ਜਾਂ ਹੁਣ ਵਾਲੇ ਨੂੰ ਚੰਗਾ ਸਮਝਦੇ? ਨਹੀਂ, ਆਪਣਾ ਹੀ ਲੱਗਿਆ ਸੀ, ਪਿੰਡ ਹੀ ਸਾਡਾ ਚੰਗਾ ਸੀ, ਬਹੁਤ ਚੰਗਾ ਸੀ। ਹੁਣ ਕਿਹੜੇ ਮਾਜਰੇ ਹੁਣ ਤਾਂ ਐਵੇਂ ਹੀ ਆ। ਨਹੀਂ, ਆ ਹੁਣ ਤੁਸੀਂ ਬੜੇ ਸੋਹਣੇ ਘਰ ਬਣਾਏ ਨੇ, ਹਾਂਜੀ। ਕੋਠੀਆਂ ਬਣੀਆਂ ਨੇ, ਹਾਂਜੀ। ਤੇ ਤੁਹਾਨੂੰ ਅਜੇ ਵੀ ਆਪਣਾ ਪਿੰਡ ਯਾਦ ਆਉਂਦਾ ਉਹ ਕੱਚਾ? ਬਹੁਤ ਜ਼ਿਆਦਾ ਯਾਦ ਆਉਂਦਾ, ਬਹੁਤ ਜ਼ਿਆਦਾ। ਕੁੱਟੀਆਂ ਕੱਟੀਆਂ ਤੇ ਮੈਨੂੰ ਕੋਈ ਨਹੀਂ, ਮੈਨੂੰ ਤਾਂ ਮੇਰੇ ਪਿੰਡ ਦੀ ਹੈ ਜੀ, ਕਿਤੇ ਰੱਬ ਮੈਨੂੰ ਲੈ ਜੀ ਬਸ, ਹੋਰ ਕੋਈ। ਅੱਛਾ, ਇਹ ਵੀਡੀਓ ਤੇਰੀ ਹਾਂਜੀ। ਮਾਂ ਜੀ ਤੇਰੇ ਪਿੰਡ ਵਿੱਚ ਜਾਏਗੀ, ਅੱਛਾ ਉਹ ਪਿੰਡ ਵਾਲੇ ਵੇਖਣਗੇ ਅੱਛਾ ਤੇ ਉਹ ਹੋ ਸਕਦਾ ਕੋਈ ਤੁਹਾਡੇ ਨਾਲ ਗੱਲ ਵੀ ਕਰਨ। ਤੇ ਤੁਸੀਂ ਮੈਨੂੰ ਇਹ ਦੱਸੋ ਕਿ ਜਦੋਂ ਪਾਕਿਸਤਾਨ ਵਿੱਚ ਆ ਗਏ ਤੇ ਫਿਰ ਆਣ ਕੇ ਕਿੱਥੇ ਬੈਠੇ ਸੋ? 92 ਚੱਕ 15 ਚੰਨੂ ਦੇ ਕੋਲੇ। ਮੀਆਂ ਚੰਨੂ ਦੇ ਕੋਲ ਹਾਂ, 92 ਚੱਕ। ਹਾਂਜੀ। ਤੇ ਉੱਥੋਂ ਫਿਰ ਲਾਹੌਰ ਪਹੁੰਚਣ ਦਾ ਕੀ ਕਾਰਨ ਸੀ? ਕਿਵੇਂ ਲਾਹੌਰ ਆਏ ਥੇ? ਉਹ ਫਿਰ ਇਉਂ ਹੈ ਕਿ ਬੱਚੇ ਕੰਮ ਕਰਨ ਲਾਹੌਰ ਆ ਗਏ, ਇੱਥੇ ਫਿਰ ਪੁੱਤ ਅਸੀਂ ਡੇਰੇ ਲਾ ਲਈ, ਇੱਥੇ ਆ ਗਏ, ਫਿਰ ਅਸੀਂ ਵੀ ਆਪਦਾ ਸਮਾਨ ਚੱਕ ਕੇ ਇੱਥੇ ਆ ਗਏ। ਹਾਂਜੀ, ਘਰ-ਬਾਰ ਸਾਡਾ ਇੱਥੇ 70 ਚੱਕ ਹੈ। ਅੱਛਾ, ਉੱਥੇ ਜਦੋਂ ਰਹਿੰਦੇ ਸੀ, ਜਿਸ ਤਰ੍ਹਾਂ ਹੁਣ ਇੱਕ ਦੂਜੇ ਦੇ ਘਰ ਅਸੀਂ ਚੀਜ਼ਾਂ ਪਕਾਈਏ, ਮਿੱਠੇ ਚੌਲ ਜਾਂ ਕੋਈ ਚੰਗੀ ਚੀਜ਼ ਸਗਾਤ ਇੱਕ ਦੂਜੇ ਦੇ ਘਰ ਦੇਣ ਜਾਂਦੇ ਆ, ਹਾਂਜੀ। ਉਦੋਂ ਵੀ ਇਹ ਚੀਜ਼ ਹੈਗੀ ਸੀ ਕਿ ਅਸੀਂ ਇੱਕ ਦੂਜੇ ਦੇ ਘਰ ਚੀਜ਼ਾਂ ਦਿੰਦੇ ਸੀ? ਹਾਂਜੀ, ਬਹੁਤ। ਜਿਹੜੀ ਗੁਲਜ਼ਾਰ ਸੀ ਨਾ, ਉਹ ਸਾਡੇ ਘਰ ਖੀਰ ਐਡੇ ਐਡੇ ਭਰ ਕੇ ਉਹਨੇ ਭਾਂਡੇ ਅੱਗੇ ਛੰਨੇ ਹੁੰਦੇ ਸੀ, ਕਾਸੀ ਦੇ ਵੱਡੇ ਵੱਡੇ ਹੁੰਦੇ ਸੀ ਛੰਨੇ ਪਿੱਤਲ ਦੇ, ਉਹ ਭਰ ਭਰ ਕੇ ਸਾਨੂੰ ਦੇਣਾ, ਨਾਲ ਸਾਨੂੰ ਕਹਿਣਾ ਪੁੱਤ ਖੀਰ ਲੈ ਜਾਓ ਨਹੀਂ ਧੀਜਿਓ, ਖੀਰ ਲੈ ਜਾਓ ਨਹੀਂ ਧੀਜਿਓ। ਬੜੀ ਚੰਗੀ ਬੁੜੀ ਸੀ, ਬਹੁਤ ਅੱਛੀ ਸੀ। ਅੱਛਾ, ਕਦੀ ਇਹ ਜਿਹੜੇ ਸਾਡੇ ਭਰਾ ਨੇ ਇਹਨਾਂ ਨੇ ਕਦੀ ਤੁਹਾਡੇ ਕੋਲੋਂ ਇਹੋ ਜਿਹੀ ਗੱਲ ਪੁੱਛਣ ਦੀ ਕਦੀ ਜ਼ਰੂਰਤ ਕੀਤੀ ਆ ਕਿ ਮਾਂ ਜੀ ਨੇ ਇਹ ਗੱਲਾਂ ਸਾਂਝੀਆਂ ਕਰੀਏ ਪੁਰਾਣੀਆਂ? ਆ ਕਰਦਾ ਜਿਹੜਾ ਅਸ਼ਰਫ, ਇਹ ਕਰਦਾ ਮੇਰੇ ਨਾਲ, ਅੱਛਾ ਅੱਛਾ, ਦੂਜੇ ਨਹੀਂ ਕਰਦੇ। ਯਾਨੀ ਅਸ਼ਰਫ ਨੂੰ ਦਿਲਚਸਪੀ ਹੈਗੀ ਆ ਪੁਰਾਣੀਆਂ ਗੱਲਾਂ ਦੇ ਨਾਲ? ਇਹ ਅਸ਼ਰਫ ਦੀਆਂ ਗੱਲ ਇੱਥੇ ਤੱਕ ਪੜਾਈ ਆ, ਦੂਜੇ ਦਾ ਗੱਲ ਹੀ ਨਹੀਂ ਸੁਣਦੇ ਭਾਈ। ਅੱਛਾ ਮਾਂ, ਤੇ ਪਹਿਲੇ ਜ਼ਮਾਨੇ ਵਿੱਚ ਤੇ ਹੁਣ ਦੇ ਜ਼ਮਾਨੇ ਵਿੱਚ ਕੀ ਫਰਕ ਹੈ ਯਾਰ ਦੱਸੋ ਹਾਂ? ਪਹਿਲੇ ਜਵਾਨੇ ਵਰਗੇ ਹੁਣ ਕਿੱਥੇ ਜਵਾਨੇ ਪੁੱਤ, ਇੰਨੀ ਸਿੱਖ ਇੱਜ਼ਤ ਧੀਆਂ ਦੀ ਕਰਦੇ ਸੀ। ਹੁਣ ਤਾਂ ਸਾਡੇ ਤਾਂ ਲੋਕ ਹੀ ਛੱਡਦੇ ਢੀਰ, ਇਹ ਕਿਹੜੀਆਂ ਚੀਜ਼ਾਂ ਕਰਦੇ। ਇਹ ਮੇਰਾ ਪੁੱਤ ਜਿਹੜਾ ਅਜਰ ਵੀ ਸੀ ਨਾ, ਬਹੁਤ ਅੱਛਾ, ਇਹਦੀ ਮੈਂ ਬਹੁਤ ਹੱਕ ਅੰਦਰ ਦੁਆ ਕਰਦੀ। ਤੇ ਭਾਈ ਅਸ਼ਰਫ ਨਾਲ ਠੀਕ ਹੈ। ਕਿ ਉਹਨੇ ਜੋ ਕੁਝ ਆਪਣੀ ਅੰਮੀ ਕੋਲੋਂ ਸੁਣਿਆ ਉਹ ਥੋੜਾ ਆਪਣੇ ਲਫ਼ਜ਼ਾਂ ਵਿੱਚ ਦੱਸੇ। ਨਹੀਂ, ਇਹ ਭਾਈ ਮੈਨੂੰ- ਅਸ਼ਰਫ ਸਾਹਿਬ ਤੇਰਾ ਇਹ ਮੈਨੂੰ ਕਹਿੰਦਾ ਹੁੰਦਾ ਸੀ, ਕਰ ਲਾ। ਅਮੀ ਤੈਨੂੰ ਲੈ ਕੇ ਚੱਲੂ ਕਰੇ ਨਾ, ਹਾਂ। ਅਮੀ ਤੈਨੂੰ ਲੈ ਕੇ ਚੱਲੂ। अस्सलाम वालेकुम। ਆਪਣਾ ਦੇਸ਼ ਪੰਜਾਬ, ਇਹਦਾ ਬਹੁਤ ਬਹੁਤ ਸ਼ੁਕਰੀਆ। ਅੱਲਾਹ ਤਾਲਾ ਇਹਨਾਂ ਨੂੰ ਇੰਨੇ ਰੰਗ ਲਾਵੇ ਜਿਨ੍ਹਾਂ ਖੂਹਾਂ 'ਚ ਪਾਣੀ ਹੈ। ਇਹਨਾਂ ਨੇ ਬਹੁਤ ਦੁਨੀਆ ਨੂੰ ਮਿਲਾਇਆ, ਬਹੁਤ ਲੋਕਾਂ ਦੇ ਦਿਲ ਖੁਸ਼ ਕੀਤੇ। ਕਿਤੇ ਅੱਲਾ- ਇਹਨਾਂ ਨੂੰ ਅੱਲਾਹ ਤਾਲਾ ਨੇ ਬੜੀ ਤਰੱਕੀ ਦੇਣੀ ਹੈ ਇਨਸ਼ਾਅੱਲਾ ਤਾਲਾ। ਮੇਰੀ ਮਾਂ ਹੈਗੀ ਹੈ, ਇਹ ਇੰਡੀਆ 'ਚ ਪਿੰਡ ਆਪਣਾ ਦੇਖਣਾ ਚਾਹੁੰਦੀ ਹੈ। ਜੇ ਵੀਜ਼ੇ ਖੁੱਲੇ ਤੇ ਇਨਸ਼ਾਅੱਲਾ ਤਾਲਾ ਜ਼ਰੂਰ ਦਿਖਾਵਾਂਗੇ ਆਪਣੀ ਮਾਂ ਨੂੰ ਪਿੰਡ। ਬਕਾਇਆ ਆ ਦੇਸ਼ ਪੰਜਾਬ ਵਾਲੇ ਜਿਹੜੇ ਨੇ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਇਹਨਾਂ ਨੇ ਬਹੁਤ ਲੋਕਾਂ ਦੇ ਦਿਲ ਖੁਸ਼ ਕੀਤੇ ਨੇ। ਅੱਲਾ ਇਹਨਾਂ ਦੇ ਵੀ ਕਰੇ। ਅੱਲਾਹ ਤਾਲਾ ਇਹਨਾਂ ਦੇ ਵੀ ਕਰੇ।